ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ। ਅਪਡੇਟ ਕੈਲੀਫੋਰਨੀਆ 'ਚ ਅੱਜ 6 ਫਰਵਰੀ ਦਿਨ ਹੈਗਾ ਆ ਜੀ ਸ਼ੁੱਕਰਵਾਰ, ਤੇ ਆਓ ਆਪਾਂ ਖਬਰਾਂ ਵੱਲ ਨੂੰ ਵਧਦੇ ਹਾਂ ਜੀ ਬਿਲਕੁਲ। ਤੇ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾ, ਟੋਨੀ ਟਰਕੀਅਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ ਸਤਰਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਜ ਯੂਬਾ ਸਿਟੀ, ਗੁਰਨੇਕ ਸਿੰਘ ਬਾਗਰੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਲੀਡਰ ਤੇ ਜਿਹੜੇ ਫੈਡਰਲ ਲੀਡਰਸ ਆ ਉਹਨਾਂ ਦੀ ਆਪਸ ਦੇ ਵਿੱਚ ਸਿੰਘ ਫਸੇ ਰਹੇ। ਅੱਜ ਆਈਸ ਦੇ ਦੁਆਰਾ DHS ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਸਟੀਵਨ ਮਿਲਰ ਉਹਨਾਂ ਨੇ ਇਹ ਗੱਲ ਆਖੀ ਵੀ ਕੈਲੀਫੋਰਨੀਆ ਵਾਲੇ 33,000 ਜਿਹੜੇ ਕ੍ਰਿਮੀਨਲ ਆ, ਇਲੀਗਲ ਏਲੀਅਨਸ ਆ, ਉਹਨਾਂ ਨੂੰ ਛੱਡਣ ਦੀ ਤਿਆਰੀ ਕਰੀ ਬੈਠਾ ਹੈਗਾ ਆ। ਇਸੇ ਜਵਾਬ ਦੇ ਵਿੱਚ ਕੈਲੀਫੋਰਨੀਆ ਦੇ ਜਿਹੜਾ ਗਵਰਨਰ ਆ ਗੈਵਿਨ ਨਿਊਸਮ, ਉਹਨਾਂ ਨੇ ਕਿਹਾ ਵੀ ਇਹ ਟੋਟਲੀ ਇਹਨਾਂ ਦੀ ਝੂਠ ਇਸ ਦੇ ਵਿੱਚ ਗੱਲ ਆ। ਉਹਨਾਂ ਨੇ ਇਹ ਜਿਹੜਾ ਉਹ ਕਿਹਾ ਵੀ ਜਿਹੜੇ ਕ੍ਰਿਮੀਨਲ ਇਲੀਗਲ ਜਿਹੜੇ ਏਲੀਅਨਸ ਨੇ ਉਹਨਾਂ ਦੇ ਵਿੱਚੋਂ ਬਹੁਤ ਘੱਟ ਆંકੜਾ ਆ। ਤੇ ਨਾਲ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਹਮੇਸ਼ਾ ਕੋਆਪਰੇਟ ਕਰਦਾ ਹੈ, ਮਦਦ ਕਰਦਾ ਹੈ ਆਈਸ ਵਾਲਿਆਂ ਦੀ ਕ੍ਰਿਮੀਨਲਸ ਨੂੰ ਰਿਮੂਵ ਕਰਨ ਦੇ ਲਈ, ਜਿੱਦਾਂ ਰੇਪਿਸਟ ਜਾਂ ਮਰਡਰਰਸ ਸਾਡੀ ਸਟੇਟ ਪ੍ਰਿਜ਼ਨ ਦੇ ਵਿੱਚ ਹੁੰਦੇ ਆ। ਕੈਲੀਫੋਰਨੀਆ ਪ੍ਰਿਜ਼ਨ ਸਿਸਟਮ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਅਧੀਨ ਚੱਲਦਾ ਹੈਗਾ ਆ। ਤੇ ਆਈਸ ਨੂੰ ਜਿਹੜੀ ਕੋਆਪਰੇਸ਼ਨ ਕਰਦੇ ਆ ਲਿਮਿਟਡ ਸਰਕਮਸਟੈਂਸਿਸ ਦੇ ਵਿੱਚ। ਸਟੇਟ ਦਾ ਕਾਨੂੰਨ ਕਹਿੰਦਾ ਆ ਵੀ CDCR ਉਹਨਾਂ ਨੂੰ ਨੋਟੀਫਾਈ ਕਰਨਾ ਪੈ ਸਕਦਾ ਆ ਆਈਸ ਵਾਲਿਆਂ ਨੂੰ ਜਦੋਂ ਕਿਸੇ ਦੀ ਵੀ ਜਿਹੜੀ ਕਸਟਡੀ ਆ ਉਸ ਨੂੰ ਟਰਾਂਸਫਰ ਕੀਤਾ ਜਾਂਦਾ ਹੈਗਾ ਆ। ਜਿਹੜੇ ਸਟੀਵਨ ਮਿਲਰ ਇਸ ਟਾਈਮ ਇਮੀਗ੍ਰੇਸ਼ਨ ਦੇ ਮੇਨ ਸੂਤਰਧਾਰ ਕ੍ਰੈਕਡਾਊਨ ਦੇ, ਟਰੰਪ ਹੁਣਾਂ ਦੇ ਡਿਪਟੀ ਚੀਫ ਆਫ ਸਟਾਫ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕ੍ਰਿਸਟੀ ਨਿਯਮ, ਉਹਨਾਂ ਨੇ ਜਿਹੜਾ ਆ ਇਸ ਦੇ ਵਿੱਚ ਦੋਸ਼ ਲਾਏ ਸੀ ਵੀ ਕੈਲੀਫੋਰਨੀਆ ਵਾਲਿਆਂ ਨੇ 33,000 ਲੋਕਾਂ ਨੂੰ ਛੱਡਣ ਜਿਹੜੇ ਉਹ ਜਾ ਰਹੇ ਆ। ਗਵਰਨਰ ਨਿਊਸਮ ਨੇ ਨਾਲ ਇਹ ਕਿਹਾ ਵੀ ਇਹ ਇਸ ਟਾਈਮ ਸਾਰੀ ਡਿਸਟਰੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੇ ਓਬਾਮਾਜ਼ ਆ ਉਹਨਾਂ ਨੂੰ ਐਜ਼ ਏਪ ਜਿਹੜਾ ਡਿਪਿਕਟ ਕਰਦੀ ਹੋਈ ਵੀਡੀਓ ਜਿਹੜੀ ਉਹ ਪਾਈ ਸੀ, ਜਿਸ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਬੈਕਲੈਸ਼ ਹੋਇਆ ਤੇ ਉਹਨਾਂ ਨੂੰ ਜਿਹੜੀ ਵੀਡੀਓ ਆ ਆਪਣੇ ਸੋਸ਼ਲ ਮੀਡੀਆ ਤੋਂ ਡਿਲੀਟ ਕਰਨੀ ਪਈ ਹੈਗੀ ਆ। ਸੋ ਜਿਹੜਾ ਲੇਟੈਸਟ ਡਾਟਾ ਦੱਸਦੇ ਜਾਈਏ, ਜਿਹੜਾ ਕੈਲੀਫੋਰਨੀਆ ਦਾ ਕਰੈਕਸ਼ਨ ਵਾਲਾ ਡਿਪਾਰਟਮੈਂਟ ਆ ਉਹ ਇਹ ਦਿਖਾਉਂਦਾ ਵੀ 2025 ਦੇ ਵਿੱਚ ਆਈਸ ਨੇ 88% ਲੋਕਾਂ ਨੂੰ, ਜਿਨ੍ਹਾਂ ਦੇ ਉਲਟ ਉਹਨਾਂ ਨੇ ਡਿਟੇਨਰਸ ਇਸ਼ੂ ਕੀਤੇ ਹੋਏ ਸੀ, ਉਹਨਾਂ ਨੂੰ ਆਲਰੇਡੀ ਸਟੇਟ ਪ੍ਰਿਜ਼ਨ ਤੋਂ ਪਿਕਅਪ ਕਰ ਲਿਆ ਸੀਗਾ, ਜੋ ਇਹ ਲੇਟੈਸਟ ਆંકੜਾ ਜਿਹੜਾ ਉਹ ਸ਼ੋ ਕਰਦਾ ਆ। ਸੋ ਇੱਥੇ ਜਿਹੜੀ ਫੈਡਰਲ ਸਰਕਾਰ ਕਹਿ ਲਓ ਵੀ ਡਿਸਟਰੈਕਸ਼ਨ ਜਾਂ ਇੱਕ ਵਾਰੀ ਫਿਰ ਦੋਸ਼ ਲਾਉਣ ਦੀ ਕੋਸ਼ਿਸ਼ ਕੈਲੀਫੋਰਨੀਆ ਦੇ ਉੱਤੇ ਲਾ ਰਹੀ ਸੀ, ਜਿਸ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਗਵਰਨਰ ਨਿਊਸਮ ਨੇ ਕੀਤੀ ਹੈਗੀ ਆ ਜੀ। ਅਗਲੀ ਜਿਹੜੀ ਖਬਰ ਆ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਆਈਸ ਦੇ ਨਾਲ ਮਿਲ ਕੇ ਜਿਹੜੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਆ ਉਹਨੇ ਇੱਕ ਆਪਰੇਸ਼ਨ ਕੀਤਾ ਸੀ ਲੰਘੇ ਦਿਨਾਂ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਨਾਲ ਜੁੜੇ ਕੁਝ ਲੋਕਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਸੀ, ਜਿਨ੍ਹਾਂ ਦਾ ਕੰਮ ਜਿਹੜਾ ਉਹ ਮਾਈਨਰਸ ਨੂੰ ਜਿਹੜਾ ਉਹ ਸੈਕਸ਼ੂਅਲ ਐਕਟੀਵਿਟੀ ਦੇ ਵਿੱਚ ਇਨਵੋਲਵ ਕਰਨਾ ਤੇ ਜਾਂ ਫਿਰ ਇਹਨਾਂ ਦੀ ਤਸਕਰੀ ਕਰਨੀ ਕਿਸੇ ਨਾ ਕਿਸੇ ਤਰੀਕੇ ਨਾਲ। ਜਿਹੜੇ ਦੋ ਇਹਨਾਂ ਦੇ ਵਿੱਚੋਂ ਲੋਕ ਨੇ ਉਹਨਾਂ ਨੂੰ ਬੁੱਕ ਕੀਤਾ ਗਿਆ ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਤੇ ਇਹਨਾਂ ਉੱਤੇ ਸ਼ੱਕ ਆ ਵੀ ਇਹਨਾਂ ਨੇ ਲਿਊਡ ਐਕਟਸ ਜਿਹੜੀਆਂ ਨੇ ਉਹ ਕੀਤੀਆਂ ਨੇ ਬੱਚਿਆਂ ਦੇ ਨਾਲ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਸੀ, ਤੇ ਨਾਲ ਹੀ ਇਹਨਾਂ ਨੇ ਕਈ ਹੋਰ ਬੱਚਿਆਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਇਹਨਾਂ ਦਾ ਜਿਹੜਾ
ਇੰਟੈਂਟ ਸੀਗਾ ਉਹ ਕੋਈ ਬਹੁਤਾ ਚੰਗਾ ਨਹੀਂ ਸੀਗਾ। ਸੈਵਰਲ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਇਸ ਆਪਰੇਸ਼ਨ ਨੂੰ ਜਿਹੜਾ ਉਹ ਅਸਿਸਟ ਕੀਤਾ ਸੀਗਾ। ਸਪੈਸ਼ਲ ਆਪਰੇਸ਼ਨ ਜਿਹੜੀ ਫਾਈਨਿੰਗ ਕਿਡਸ ਆ ਉਹਨੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਆਪਣਾ ਜਿਹੜਾ ਬਣਦਾ ਸਰਦਾ ਯੋਗਦਾਨ ਆ ਉਹ ਪਾਇਆ ਸੀਗਾ। ਅਸਲ ਦੇ ਵਿੱਚ ਕਲੋਵਿਸ ਪੁਲਿਸ ਡਿਪਾਰਟਮੈਂਟ ਤੇ ਐਕਸਿਸ ਹੋਟਲ ਗਰੁੱਪ ਤੋਂ ਇੱਕ ਲੀਡ ਮਿਲੀ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਇੱਕ ਗਰੁੱਪ ਆ ਜਿਹੜਾ ਅਲਕੋਹਲ, ਟobacco ਤੇ ਫਾਇਰ ਆਰਮ ਦੇ ਨਾਲ ਜੁੜਿਆ ਹੋਇਆ ਤੇ ਇਸ ਗਰੁੱਪ ਦੀਆਂ ਕੀ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਨੇ ਉਹ ਹੂੰ, ਹੈਗੀਆਂ ਨੇ। ਫ੍ਰੈਜ਼ਨੋ ਕਾਉਂਟੀ ਜਿਹੜੇ ਡਿਸਟ੍ਰਿਕਟ ਅਟਾਰਨੀ ਨੇ ਉਹਨਾਂ ਦੇ ਆਫਿਸ ਦੇ ਵਿੱਚੋਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੀ ਡਿਸਟ੍ਰਿਕਟ ਅਟਾਰਨੀ ਹੈ ਨਿਕੋਲ ਇਡੀਰਾਟ, ਉਹਨਾਂ ਨੇ ਦੱਸਿਆ ਵੀ ਇਸ ਆਪਰੇਸ਼ਨ ਦੇ ਵਿੱਚ ਜਿਹੜਾ 3 ਜਣਿਆਂ ਨੂੰ ਅਸੀਂ ਪਹਿਲੇ ਸੱਟੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਸੈਂਟਰਲ ਵੈਲੀ ਜਿਹੜੇ ਅਗੇਂਸਟ ਹਿਊਮਨ ਟ੍ਰੈਫਿਕਿੰਗ, ਮਤਲਬ ਅਸੀਂ ਕਹਿੰਦੇ ਵੀ ਚੀਨਾ ਬ੍ਰੇਕ ਕਰਨਗੇ ਤੇ ਸੈਂਟਰਲ ਵੈਲੀ ਕਦੇ ਵੀ ਇਹਨੂੰ ਜਿਹੜਾ ਇੱਕ ਤਰੀਕੇ ਨਾਲ ਐਕਸੈਪਟ ਨਹੀਂ ਕਰੂਗੀ। ਤੇ ਨਾਲ ਹੀ ਉਹ ਕਹਿੰਦੇ ਵੀ ਇਸ ਗਰੁੱਪ ਦੀਆਂ ਜਿਹੜੀਆਂ ਤਾਰਾਂ ਨੇ ਉਹ ਕਈ ਹੋਰ ਕਾਉਂਟੀਜ਼ ਦੇ ਵਿੱਚ ਵੀ ਜੁੜੀਆਂ ਹੋ ਸਕਦੀਆਂ ਨੇ। ਆਪਾਂ ਨੂੰ ਪਤਾ ਹੀ ਹੈ ਵੀ ਲੰਘੇ ਦਿਨਾਂ ਦੇ ਵਿੱਚ ਆਈਸ ਦੇ ਆਪਰੇਸ਼ਨ ਇੱਥੇ ਹੋਏ ਸੀਗੇ, ਆਈਸ ਦੇ ਲੋਕ ਵੀ ਵੇਖੇ ਗਏ ਸੀਗੇ ਤੇ ਉਹਨਾਂ ਹੀ ਮਾਮਲਿਆਂ ਦੇ ਵਿੱਚੋਂ ਇੱਕ ਜਿਹੜੇ 3 ਜਾਣੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ, ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਪਰ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਇਸ ਮਾਮਲੇ ਦੇ ਵਿੱਚ ਉਹ ਜੱਗ ਜ਼ਾਹਰ ਨਹੀਂ ਕੀਤੀ ਗਈ। ਜੀ। ਦੱਸਿਆ ਜਾ ਰਿਹਾ ਹੈ ਇਸ ਟਾਈਮ ਵੀ ਇੱਕ ਸਿੰਗਲ ਟਿਪ ਨੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਆਪਰੇਸ਼ਨ ਨੂੰ ਅੰਜਾਮ ਦਿੱਤਾ। ਲਾ ਐਨਫੋਰਸਮੈਂਟ ਉਸ ਤੋਂ ਬਾਅਦ ਦੇ ਵਿੱਚ ਹਰਕਤ 'ਚ ਆਈ ਤੇ 600 ਤੋਂ ਵੱਧ ਹੁਣ ਗ੍ਰਿਫਤਾਰੀਆਂ ਹੋਈਆਂ ਆ। ਜੀ ਕੈਲੀਫੋਰਨੀਆ ਦਾ ਇੱਕ ਬਹੁਤ ਹੀ ਵੱਡਾ ਹਿਊਮਨ ਟ੍ਰੈਫਿਕਿੰਗ ਬਸਟ ਕੀਤੀ ਗਈ ਹੈਗੀ ਆ। ਆਪਰੇਸ਼ਨ ਰੀਕਲੇਮ ਤੇ ਰੀਬਿਲਡ ਦੇ ਤਹਿਤ 20 ਬੱਚਿਆਂ ਨੂੰ, ਨਾਬਾਲਗਾਂ ਨੂੰ ਉਹ ਰੈਸਕਿਊ ਕੀਤਾ ਗਿਆ, ਬਚਾਇਆ ਗਿਆ। ਕਹਿੰਦੇ ਵੀ ਰੈਜ਼ੀਡੈਂਸ਼ੀਅਲ ਬ੍ਰੋਥਲਸ ਤੇ ਸਬ ਅਰਬਨ ਨੇਬਰਹੁੱਡਸ ਦੇ ਵਿੱਚ ਜੋ ਫੈਲੇ ਹੋਏ ਸੀ ਉੱਥੋਂ ਇਹ ਜਿਹੜੇ ਬੱਚੇ ਆ ਉਹਨਾਂ ਨੂੰ ਬਚਾਇਆ ਗਿਆ ਆ। ਇੱਕ ਹਫ਼ਤਾ ਲੰਮਾ ਆਪਰੇਸ਼ਨ ਇਹ ਚੱਲਾ, ਆਪਰੇਸ਼ਨ ਰੀਕਲੇਮ ਐਂਡ ਰੀਬਿਲਡ, ਜਿਸ ਦੇ ਵਿੱਚ ਦਰਜਨ ਤੋਂ ਵੱਧ ਜਿਹੜੀਆਂ ਏਜੰਸੀ ਸਟੇਟ ਤੇ ਫੈਡਰਲ ਉਹਨਾਂ ਨੇ ਮਿਲ ਕੇ ਕੰਮ ਕੀਤਾ। 12 ਅਡਲਟ ਤੇ 5 ਜਿਹੜੇ ਚਿਲਡਰਨ ਆ ਕੱਲੇ ਐਲਏ ਕਾਉਂਟੀ ਦੇ ਵਿੱਚੋਂ ਹੀ ਬਚਾਏ ਗਏ ਹੈਗੇ ਆ। ਐਲਏ ਕਾਉਂਟੀ ਦੇ ਸ਼ੈਰਿਫ ਰੋਬਰਟ ਲੂਨਾ ਉਹਨਾਂ ਨੇ ਕਿਹਾ ਵੀ ਜਿਹੜੀ ਇਨਵੈਸਟੀਗੇਸ਼ਨ ਉਦੋਂ ਸ਼ੁਰੂ ਕੀਤੀ ਜਦ ਇੱਕ ਸਿੰਗਲ ਸਿਟੀਜ਼ਨ ਦੀ ਕੰਪਲੇਂਟ ਆਈ। ਕੰਪਲੇਂਟ ਜਿਹੜੀ ਉਹਨਾਂ ਦੇ ਕੋਲ ਪਹੁੰਚੀ ਵਾਲਨਟ ਦੇ ਵਿੱਚ ਇੱਕ ਘਰ ਦੇ ਬਾਬਤ। ਕਹਿੰਦੇ ਵੀ ਇਸ ਟਿਪ ਤੋਂ ਬਾਅਦ ਚ ਕਈ ਮਹੀਨੇ ਜਿਹੜੀ ਸਰਵੇਲੈਂਸ ਉਹ ਕੀਤੀ ਗਈ। ਡਿਸਕਵਰੀ ਹੋਈ ਵੀ ਕੱਲੀ ਇਦਾਂ ਦੀ ਇੱਕ ਲੋਕੇਸ਼ਨ ਨਹੀਂ, ਇਸ ਇਦਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਆਲ ਅਕ੍ਰੋਸ ਜਿਹੜੀਆਂ ਉਹ ਫੈਲੀਆਂ ਹੋਈਆਂ ਆ। ਕੁੱਲ ਮਿਲਾ ਕੇ 611 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਕਥਿਤ ਤੌਰ ਦੇ ਉੱਤੇ ਟ੍ਰੈਫਿਕਰਸ, ਸੈਕਸ ਬਾਇਰਸ, ਉਹਨਾਂ ਨੂੰ ਜਿਹੜੇ ਆ ਉਹ ਗ੍ਰਿਫਤਾਰ ਕੀਤਾ ਆ। ਸੋ ਕਹਿੰਦੇ ਵੀ ਇਹਨਾਂ ਸਾਰਿਆਂ ਨੂੰ, ਜਿਨ੍ਹਾਂ ਵਿੱਚੋਂ ਕਈਆਂ ਨੂੰ ਫੈਲਨੀ ਲੱਗੂਗੀ ਹਿਊਮਨ ਟ੍ਰੈਫਿਕਿੰਗ ਚਾਰजेस ਦੀ, ਤੇ ਕਈਆਂ ਦੇ ਉੱਤੇ ਸੋਲਿਸਿਟੇਸ਼ਨ ਆਫੈਂਸਿਸ ਜਿਹੜੇ ਉਹ ਲੱਗਣਗੇ। ਸੋ ਅਧਿਕਾਰੀਆਂ ਨੇ ਜਿਹੜਾ ਕਿਹਾ ਵੀ ਕੁਝ ਜਿਹੜੇ ਵਿਕਟਮਸ ਆ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਆ, ਇਹ ਕਈ ਜਾਣੇ ਇਲੀਨੋਇਸ, ਓਕਲਾਹੋਮਾ, ਮਜ਼ੂਰੀ ਤੋਂ ਇੱਥੇ ਜਿਹੜੇ ਉਹ ਲਿਆਂਦੇ ਗਏ ਸੀਗੇ। ਸੋ LAPD ਦੇ ਜਿਹੜੇ ਡਿਪਟੀ ਚੀਫ ਆ ਐਲਨ ਹੈਮਿਲਟਨ, ਉਹਨਾਂ ਨੇ ਕਿਹਾ ਵੀ ਜਿਹੜੇ ਟ੍ਰੈਫਿਕਰਸ ਆ ਉਹ ਬਹੁਤ ਹੀ ਜਿਹੜੀਆਂ ਟੀਨੇਜ ਗਰਲਸ ਆ ਉਹਨਾਂ ਨੂੰ LA ਦੀਆਂ ਸੜਕਾਂ ਦੇ ਉੱਤੇ ਜਿਹੜਾ ਉਹ ਬੇਸਿਕਲੀ ਪੁੱਟ ਅਪ ਕਰ ਰਹੇ ਸੀਗੇ, ਜਿਨ੍ਹਾਂ ਨੂੰ ਬੇਸਿਕਲੀ ਸੈਕਸ ਵਰਕਰ ਜਾਂ ਪ੍ਰੋਸਟੀਟਿਊਸ਼ਨ ਦੇ ਵਿੱਚ ਬਾਰ-ਬਾਰ ਜਿਹੜਾ ਉਹ ਧੱਕਿਆ ਜਾ ਰਿਹਾ ਸੀਗਾ। ਸੋ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਕੰਮ ਕਰਦੇ ਹੋਏ ਇਵੈਂਚੁਅਲੀ 611 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਸੋ ਆਪਾਂ ਦੇਖ ਸਕਦੇ ਹਾਂ ਪ੍ਰਵੀਨ ਜੀ ਵੀ ਇੱਕ ਟਿਪ ਤੋਂ ਬਾਅਦ ਚ ਇਹ ਪਤਾ ਲੱਗਾ ਤਾਂ ਇੰਨਾ ਕੁਝ ਫੜ ਹੋਇਆ। ਤੁਸੀਂ ਇਹ ਦੇਖੋ ਵੀ ਹੋਰ ਪਤਾ ਨਹੀਂ ਕਿੱਥੇ ਕੀ ਕੁਝ ਜਿਹੜਾ ਆ ਉਹ ਚੱਲ ਰਿਹਾ ਹੋਣਾ ਆ। ਇਹ ਉਸ ਦਰਮਿਆਨ ਖਬਰ ਆਈ ਆ ਜਦ ਜੈਫਰੀ ਐਪਸਟੀਨ ਦਾ ਜਿਹੜਾ ਮਾਮਲਾ ਵਿਵਾਦ ਆ ਉਹ ਪੂਰੀ ਤਰ੍ਹਾਂ ਭਖਿਆ ਪਿਆ, ਜਿਸ ਦੇ ਵਿੱਚ ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਮੁਲਕ ਹੋਊਗਾ ਜਿਹਦਾ ਕੋਈ ਧਨਾੜ ਜਾਂ ਉਹਨਾਂ ਦਾ ਕੋਈ ਲੀਡਰ ਆ ਉਹਨਾਂ ਈਮੇਲਸ ਦੇ ਵਿੱਚ ਜਾਂ ਜੈਫਰੀ ਐਪਸਟੀਨ ਦੇ ਨਾਲ ਸੰਬੰਧਾਂ ਦੇ ਵਿੱਚ ਨਾ ਜਿਹੜਾ ਉਹ ਬੇਸਿਕਲੀ ਹੋਵੇ। ਸੋ ਸੈਕਸ ਟ੍ਰੈਫਿਕਿੰਗ, ਹਿਊਮਨ ਟ੍ਰੈਫਿਕਿੰਗ, ਇਹ ਦੌਰ ਅਜੇ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜਿਉਂ ਦਾ ਤਿਉਂ ਜਿਹੜਾ ਉਹ ਚੱਲੀ ਜਾ ਰਿਹਾ ਹੈਗਾ। ਜੀ ਬਿਲਕੁਲ। ਤੇ ਅਗਲੀ ਖਬਰ ਜਿਹੜੀ ਆ ਉਹ ਵੀ ਫ੍ਰੈਜ਼ਨੋ ਦੇ ਨਾਲ ਜੁੜੀ ਹੋਈ ਹੈ। ਫ੍ਰੈਜ਼ਨੋ ਤੇ ਟਲੈਰੀ ਕਾਉਂਟੀ ਦੇ ਲਈ ਇੱਕ ਜਿਹੜਾ ਨਵੇਂ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ, ਟਰਾਂਸਪੋਰਟੇਸ਼ਨ ਦੇ ਪ੍ਰੋਜੈਕਟ ਨੇ, ਉਹਨਾਂ ਦੇ ਬਾਬਤ ਹੁਣ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਤੇ 11 ਵੈਲੀ ਪ੍ਰੋਜੈਕਟਸ ਦੇ ਉੱਤੇ ਹੁਣ $13.4 ਮਿਲੀਅਨ ਜਿਹੜੇ ਨੇ ਉਹ ਖਰਚੇ ਜਾਣਗੇ। ਇਹ ਦੱਸਿਆ ਜਾ ਰਿਹਾ ਕਿ ਜਿਹੜੇ ਸੈਂਟਰਲ ਵੈਲੀ ਰਿਪਰੈਜ਼ੈਂਟੇਟਿਵ ਨੇ ਜਿਮ ਕੋਸਟਾ, ਉਹਨਾਂ ਨੇ ਇਹਦਾ ਗੱਲ ਦੱਸੀ ਹੈ ਵੀ ਸੈਂਟਰਲ ਵੈਲੀ ਦੇ ਜਿਹੜੇ ਪ੍ਰੋਜੈਕਟ ਨੇ ਉਹ ਹੈਲਪ ਕਰਨਗੇ ਲੋਕਲ ਏਰੀਆਜ਼ ਨੂੰ
ਤੇ ਇਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇੱਕ ਵੀਰਵਾਰ ਨੂੰ ਬਿੱਲ ਸਾਈਨ ਕੀਤਾ, ਜਿਹਦੇ ਵਿੱਚ ਦੱਸਿਆ ਗਿਆ 102 ਬਿਲੀਅਨ ਦਾ ਇਹ ਲਾਅ ਦੇ ਵਿੱਚ ਤਬਦੀਲ ਹੋ ਗਿਆ। ਇਹਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ, ਖਾਸ ਕਰਕੇ ਐਵੀਏਸ਼ਨ ਸੇਫਟੀ ਦੇ ਨਾਲ ਜੁੜਿਆ, ਉਹਨੂੰ ਜਿਹੜਾ ਦੁਬਾਰਾ ਤੋਂ ਉਹਨੂੰ ਹੋਰ ਅਪਗ੍ਰੇਡ ਕਰਨਾ ਤੇ ਹਾਊਸਿੰਗ ਅਵੇਲੇਬਿਲਿਟੀ ਜਿਹੜੀ ਉਹਨੂੰ ਵੀ ਵਧਾਉਣਾ ਹੈ। ਸੋ ਇਹ ਜਿਹੜੇ ਪੈਸੇ ਆ ਉਹ ਖਰਚੇ ਜਾਣਗੇ ਟਲੈਰੀ ਤੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ। 11 ਜਿਹੜੇ ਵੈਲੀ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ 3.15 ਮਿਲੀਅਨ ਜਿਹੜਾ ਉਹ ਪਲਾਨ ਕੀਤਾ ਗਿਆ ਹੈ ਇੰਪਰੂਵਮੈਂਟ ਕਰਨ ਵਾਸਤੇ ਫ੍ਰੈਜ਼ਨੋ ਯੋਸੇਮਾਈਟ ਇੰਟਰਨੈਸ਼ਨਲ ਏਅਰਪੋਰਟ, ਤੇ ਮਨੀ ਜਿਹੜੇ ਆ ਉਹ ਇਹਦੇ ਤੇ ਖਰਚੇ ਜਾਣਗੇ ਟਰਮੀਨਲ ਇਨਫਰਾਸਟ੍ਰਕਚਰ ਤੇ ਪੈਸੇਂਜਰ ਐਕਸਪੀਰੀਅੰਸ ਦੇ ਉੱਤੇ ਤੇ ਕੈਪੈਸਿਟੀ ਦੇ ਉੱਤੇ ਜਿਹੜੇ ਆ ਉਹ ਖਰਚੇ ਜਾਣਗੇ। ਇਸੇ ਤਰ੍ਹਾਂ 1 ਮਿਲੀਅਨ ਜਿਹੜਾ ਉਹ ਜਾਣਾ ਸੈਂਟਰਲ ਕੈਲੀਫੋਰਨੀਆ ਫੂਡ ਬੈਂਕ ਨੂੰ, ਤੇ ਜਿਹੜੇ ਇਹਦੇ ਵਲੰਟੀਅਰ ਸੈਂਟਰ ਨੇ ਉਹਨਾਂ ਦੇ ਵਿੱਚ ਤੇ ਪ੍ਰੋਟੀਨ ਜਿਹੜੇ ਰੀਪੈਕ ਰੂਮ ਨੇ ਉਹਨਾਂ ਦੇ ਲਈ ਖਰਚਾ ਜਾਣਾ। ਸੋ 2300 ਸਕੁਅਰ ਫੁੱਟ ਜਿਹੜਾ 23,000 ਸਕੁਅਰ ਫੁੱਟ ਦਾ ਸੈਂਟਰ ਹੈ, ਉਹ ਵੀ ਕਹਿੰਦੇ ਵੀ ਵਲੰਟੀਅਰ ਸਪੇਸ ਵਰਕ ਵਾਸਤੇ ਇਹ ਪੈਸਾ ਖਰਚਾ ਜਾਣਾ। 2 ਮਿਲੀਅਨ ਜਿਹੜਾ ਡਾਲਰ ਆ ਉਹ ਸੈਨ ਮਾਈਕਿਨ ਰਿਵਰ ਪਾਰਕਵੇ ਪ੍ਰੋਜੈਕਟ ਦੇ ਲਈ ਖਰਚਾ ਜਾਣਾ। ਸੋ ਫੰਡ ਜਿਹੜੇ ਆ ਉਹ ਕਹਿੰਦੇ ਵੀ ਹੈਲਪ ਕਰਨਗੇ ਐਕਸਟੈਂਡ ਕਰਨ ਵਾਸਤੇ ਲਿਊਸ ਐਸ ਈਟਨ ਟ੍ਰੇਲ ਜਿਹੜੀ ਕਿ 2.4 ਮਾਈਲਸ ਦੀ ਹੈ। 500 ਏਕੜ ਦੇ ਵਿੱਚ ਓਪਨ ਕਰਨਾ ਸਪੇਸ, ਤੇ ਰਿਵਰ ਜਿਹੜਾ ਉਹਨੂੰ ਵੀ ਅਪਗ੍ਰੇਡ ਕਰਨਾ ਹੈ। 2 ਮਿਲੀਅਨ ਰਿਡਲੀ ਕਾਲਜ ਏਜੀ ਜਿਹੜਾ ਇਨੋਵੇਸ਼ਨ ਸੈਂਟਰ ਆ ਉਹਦੇ ਉੱਤੇ। ਇਸੇ ਤਰ੍ਹਾਂ ਦੇ ਜਿਹੜੇ 11 ਪ੍ਰੋਜੈਕਟ ਨੇ ਜਿਨ੍ਹਾਂ ਦੇ ਉੱਤੇ ਪੈਸਾ ਜਿਹੜਾ ਉਹ ਖਰਚ ਕੀਤਾ ਜਾਣਾ ਹੈ। ਜਿਮ ਕੋਸਟਾ ਨੇ ਕਿਹਾ ਵੀ ਜਿਵੇਂ ਇਹ ਪੈਸਾ ਇਹਨਾਂ ਸ਼ਹਿਰਾਂ ਦੇ ਉੱਤੇ ਲੱਗੂਗਾ ਤਾਂ ਇਹਦੇ ਨਾਲ ਜਿਹੜੇ ਸ਼ਹਿਰਾਂ ਦੇ ਵਿੱਚ ਵਰਕਫੋਰਸ ਟ੍ਰੇਨਿੰਗ ਆ ਜਾਂ ਹੋਰ ਫੂਡ ਐਕਸੈਸ ਹੈ, ਅਫੋਰਡੇਬਲ ਹਾਊਸਿੰਗ ਆ ਜਾਂ ਕ੍ਰਿਟੀਕਲ ਵਾਟਰ ਇਨਫਰਾਸਟ੍ਰਕਚਰ ਆ, ਤਾਂ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਪੈਸਾ ਉਹ ਖਰਚਿਆ ਜਾਣਾ ਤੇ ਇਸ ਪੈਸੇ ਲੱਗਣ ਦੇ ਨਾਲ ਕਹਿੰਦੇ ਵੀ ਇਸ ਇਲਾਕੇ ਦੇ ਲੋਕਾਂ ਨੂੰ ਵੀ ਜਿਹੜਾ ਉਹ ਖਾਸਾ ਫਾਇਦਾ ਹੋਊਗਾ ਤੇ ਏਮਪਲੋਇਮੈਂਟ ਵੀ ਜਿਹੜੀ ਆ ਉਹ ਜਨਰੇਟ ਹੋਊਗੀ। ਜੀ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਜੀ ਕਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਲਿਸਟ ਜਾਰੀ ਕੀਤੀ ਵਰਸਟ ਆਫ ਦਾ ਵਰਸਟ ਜੀ ਕ੍ਰਿਮੀਨਲ ਏਲੀਅਨਸ ਦੀ, ਜਿਨ੍ਹਾਂ ਦੇ ਵਿੱਚ 99 ਜਿਹੜੇ ਲੋਕ ਨੇ 89 ਭਾਰਤੀ ਮੂਲ ਦੇ ਜਿਹੜੇ ਆ ਉਹ ਉਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲਏ ਆ, ਜਿਨ੍ਹਾਂ ਨੂੰ ਹੁਣ ਇਵੈਂਚੁਅਲੀ ਡਿਪੋਰਟ ਕੀਤਾ ਜਾਵੇਗਾ। ਕੁੱਲ ਮਿਲਾ ਕੇ ਇਸ ਡਾਟਾਬੇਸ ਦੇ ਵਿੱਚ 25,000 ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਯੂਐਸ ਆਈਸ ਤੇ ਯੂਐਸ ਸੀਬੀਪੀ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦੇ ਦੁਆਰਾ, ਜਿਨ੍ਹਾਂ ਦੇ ਵਿੱਚ 99 ਜਿਹੜੇ ਆ ਉਹ ਇੰਡੀਅਨ ਨੈਸ਼ਨਲਸ ਨੇ ਜਿਹੜੇ ਲਿਸਟ ਦੇ ਵਿੱਚ ਆ, ਜਿਨ੍ਹਾਂ ਵਿੱਚ ਕ੍ਰਾਈਮ ਇਹਨਾਂ ਦੇ ਸੈਕਸ਼ੂਅਲ ਅਸਾਲਟ, ਰੇਪ, ਡਰੱਗ ਟ੍ਰੈਫਿਕਿੰਗ, ਲਾਰਸਨੀ, DUI, ਹਿੱਟ ਐਂਡ ਰਨ, ਸਮਗਲਿੰਗ, ਫਰਾਡ, ਵਾਇਰ ਫਰਾਡ, ਰੋਬਰੀ, ਅਸਾਲਟ, ਕਿਡਨੈਪਿੰਗ, ਮਨੀ ਲਾਂਡਰਿੰਗ, ਡਰੱਗ ਪੋਜੈਸ਼ਨ ਤੇ ਡੋਮੈਸਟਿਕ ਵਾਇਲੈਂਸ ਵਰਗੇ ਜਿਹੜੇ ਸੰਗੀਨ ਜੁਰਮ ਦੇ ਇਹਨਾਂ ਦੁਆਰਾ ਕੀਤੇ ਗਏ ਆ। ਸੋ ਤਕਰੀਬਨ 90 ਜਾਣੇ ਭਾਰਤੀ ਮੂਲ ਦੇ ਜਿਹੜੇ ਆ ਇਹ ਵਰਸਟ ਆਫ ਦਾ ਵਰਸਟ ਲਿਸਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਉਹ ਜਾਰੀ ਕੀਤੀ ਆ। 25,000 ਚੋਂ ਜਿਹੜੇ 90 ਆ ਉਹ ਤਕਰੀਬਨ 90 ਜਿਹੜੇ 99 ਭਾਰਤੀ ਮੂਲ ਦੇ ਆ, ਜਿਨ੍ਹਾਂ ਨੂੰ ਹੁਣ ਡਿਪੋਰਟ ਇਵੈਂਚੁਅਲੀ ਜਿਹੜਾ ਆ ਪ੍ਰਵੀਨ ਜੀ ਕੀਤਾ ਜਿਹੜਾ ਉਹ ਜਾਵੇਗਾ। ਸੋ ਬੜੇ ਅਫਸੋਸ ਵਾਲੀ ਗੱਲ ਆ ਵੀ ਕਿਹੜੇ ਕੰਮਾਂ ਦੇ ਵਿੱਚ ਆ ਕੇ ਇੱਥੇ ਲੋਕ ਆ ਉਹ ਫਸੇ ਪਏ ਹੈਗੇ ਆ। ਹਾਂਜੀ, ਜਿਹੜੇ ਹਿਸਾਬ ਨਾਲ ਆਪਣੀ ਵਸੋਂਦਾਰ ਆ ਉਸ ਹਿਸਾਬ ਨਾਲ ਤਾਂ ਗਿਣਤੀ ਬਹੁਤ ਵੱਧ ਹੈ। 25,000 ਲੋਕਾਂ ਦੇ ਵਿੱਚ 90 ਬੰਦੇ, ਹਲੇ ਤਾਂ ਹੋਰ ਵੀ ਕਈ ਸ਼ਾਮਲ ਹੋ ਸਕਦੇ ਆ। ਫੜੋ ਫੜਾਈ ਚੱਲ ਰਹੀ ਹੈ ਬਿਲਕੁਲ ਜੀ। ਜੀ। ਅਗਲੀ ਜਿਹੜੀ ਖਬਰ ਆ ਵੁਡਲੈਂਡ ਤੋਂ ਆ ਰਹੀ ਹੈ। ਕੈਲੀਫੋਰਨੀਆ ਤੋਂ ਯੋਲੋ ਕਾਉਂਟੀ ਜਿਊਰੀ ਨੇ ਜਿਹੜਾ ਇੱਕ ਉਬਰ ਡਰਾਈਵਰ ਨੂੰ ਕਨਵਿਕਟ ਕੀਤਾ। ਇੱਕ ਜਿਹੜੀ ਬੱਚੀ ਆ ਜਿਹੜੀ ਸਟੂਡੈਂਟ ਆ ਉਹਦੇ ਨਾਲ ਸਰੀਰਕ ਛੇੜਛਾੜ ਦੇ ਮਾਮਲੇ ਦੇ ਵਿੱਚ, ਤੇ ਇਹ US ਡੇਵਿਸ ਦੀ ਸਟੂਡੈਂਟ ਸੀਗੀ ਤੇ ਜਿਹੜਾ ਨਿਊਜ਼ ਰਿਲੀਜ਼ ਮਿਲਿਆ ਅਦਾਲਤ ਤੋਂ ਉਸ ਬਾਬਤ ਜਿਹੜਾ ਯੋਲੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਆ ਉਹਦੇ ਮੁਤਾਬਕ ਇਹ ਦੱਸਿਆ ਗਿਆ ਕਿ ਸੈਫੀਉੱਲਾ ਮਿਖਾਇਲ ਜਿਹੜਾ ਕਿ 46 ਸਾਲਾਂ ਦਾ, ਉਹਨੂੰ 1 ਸਾਲ ਕਾਉਂਟੀ ਜੇਲ੍ਹ ਦੇ ਵਿੱਚ ਲਾਉਣਾ ਪਊਗਾ ਤੇ 2 ਕਾਊਂਟ ਜਿਹੜੇ ਸੈਕਸ਼ੂਅਲ ਬੈਟਰੀ ਦੇ ਆ ਜਾਂ ਹੋਰ ਉਹਨਾਂ ਦੇ ਮਾਮਲੇ ਦੇ ਵਿੱਚ ਉਹ ਕਨਵਿਕਟਡ ਜਿਹੜਾ ਕਰਾਰ ਦਿੱਤਾ ਗਿਆ। ਸਟੂਡੈਂਟ ਜਿਹੜੀ ਆ ਉਹਨੇ ਇੱਕ ਰਾਈਡ ਕੀਤੀ ਸੀ ਨਵੰਬਰ 1, 2023 ਨੂੰ, ਤੇ ਇਹ ਅੱਧੀ ਰਾਤ ਦੀ ਗੱਲ ਆ, ਤੇ ਜਦੋਂ ਉਹ ਆਪਣੇ ਘਰ ਨੂੰ ਜਾ ਰਹੀ ਸੀ ਹੈਲੋਵੀਨ ਪਾਰਟੀ ਤੋਂ, ਤੇ ਉਸ ਤੋਂ ਬਾਅਦ ਜਿਹੜੀ ਉਹਨੇ ਡੇਵਿਸ ਦੇ ਵਿੱਚ ਅਟੈਂਡ ਕੀਤੀ ਸੀ। ਉਹ ਕਹਿੰਦੇ ਕਿ ਜਦੋਂ ਉਹ ਘਰ ਨੂੰ ਜਾ ਰਹੀ ਸੀ ਤਾਂ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਦੱਸਣ ਦੇ ਮੁਤਾਬਕ ਮਿਖਾਇਲ ਜਿਹੜਾ ਇਹਨੇ ਬੈਕ ਸੀਟ ਦੇ ਉੱਤੇ ਬੈਠੀ ਸੀ ਤੇ ਉਹਨੇ ਧੱਕੇ ਦੇ ਨਾਲ ਉਹਨੇ ਜਿਹੜੇ ਜਿਸਮਾਨੀ ਹਰਕਤਾਂ ਕੀਤੀਆਂ ਤੇ ਉਹ ਅਖੀਰ ਦੇ ਉੱਤੇ ਆਪਣਾ ਆਪ ਜਿਹੜਾ ਬਚਾ ਕੇ ਉਹ ਬੜੀ ਮੁਸ਼ਕਲ ਦੇ ਨਾਲ ਨਿਕਲੀ, ਤੇ ਹੋ ਸਕਦਾ ਕੋਈ ਹੋਰ ਵੀ ਉਹਦੇ ਨਾਲ ਜਿਹੜੀ ਵਾਰਦਾਤ ਵਾਪਰ ਜਾਣੀ ਸੀ। ਤੇ ਯੰਗ ਵੂਮਨ ਜਿਹੜੀ ਕਿ ਵਿਕਟਿਮਾਈਜ਼ ਸੀਗੀ ਇਸ ਕੇਸ ਦੇ ਵਿੱਚ। ਸੋ ਉਸ ਤੋਂ ਬਾਅਦ ਉਹ ਕਹਿੰਦੇ ਵੀ ਉਹਨੇ ਕਾਲਜ ਦੇ ਨਾਲ ਆਪਣਾ ਆਪ ਛੁਡਾਇਆ ਤੇ ਫਿਰ ਬਾਅਦ ਦੇ ਵਿੱਚ ਉਹਨੇ ਇਸ ਬਾਬਤ ਰਿਪੋਰਟ ਕੀਤੀ। ਹੁਣ ਇਹ ਦੱਸਿਆ ਗਿਆ ਕਿ ਜਿਊਰੀ ਜਿਹੜੀ ਉਹਨੇ ਕਨਵਿਕਸ਼ਨ ਕੀਤੀ ਆ ਤੇ ਇਹਨੇ ਜਿਹੜੇ ਆਪਣੇ ਤੇ ਲੱਗੇ ਦੋਸ਼ ਸੀ ਉਹਨਾਂ ਤੇ ਭੱਜ ਨਹੀਂ ਸਕਿਆ ਕਿਉਂਕਿ ਉਹਦੀ ਗਵਾਹੀ ਸੀ ਤੇ ਸਾਰਾ ਰਾਈਡ ਦਾ ਜਿਹੜਾ ਟਾਈਮ ਸੀ ਉਹ ਵੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਰੱਖਿਆ ਗਿਆ।
ਹੁਣ ਇਹਨੇ ਇਸ ਘਟੀਆ ਹਰਕਤ ਦੇ ਬਦਲੇ ਸੈਫੀਉੱਲਾ ਮਿਖਾਇਲ ਨੂੰ 46 ਸਾਲਾਂ ਦਾ ਹੈ, ਇਹਨੂੰ ਹੁਣ ਜਿਹੜਾ 1 ਸਾਲ ਆ ਉਹ ਕਾਉਂਟੀ ਜੇਲ੍ਹ ਦੇ ਵਿੱਚ ਗੁਜ਼ਾਰਨਾ ਪਊਗਾ। ਜੀ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਆ, ਜੀ। ਨੈਂਸੀ ਗੁਥਰੀ ਜਿਹੜੀ ਟੁਡੇ ਸ਼ੋ ਦੀ ਇੱਕ ਜਿਹੜੀ ਹੋਸਟ ਆ ਉਸਦੀ ਮਾਤਾ ਆ, ਉਹ ਲਾਪਤਾ ਕਈ ਦਿਨਾਂ ਤੋਂ। ਕਿਡਨੈਪਿੰਗ ਦੇ ਜਿਹੜੇ ਉਹ ਡਰ ਹੈਗਾ ਆ, ਉਸ ਦੀ ਜਾਂਚ ਉਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਆ। ਹੁਣ ਇੱਕ ਕੈਲੀਫੋਰਨੀਆ ਦਾ ਰਹਿਣ ਵਾਲਾ ਬੰਦਾ ਡੈਰਿਕ ਕਲੇਲਾ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਕਹਿੰਦੇ ਵੀ ਇਸ ਦੇ ਉੱਤੇ ਇਹ ਦੋਸ਼ ਆ ਵੀ ਇਹਨੇ ਫੇਕ ਰੈਂਸਮ ਡਿਮਾਂਡ ਜਿਹੜੀ ਇਸ ਬਾਬਤ ਨੈਂਸੀ ਗੁਥਰੀ ਦੇ ਕਿਡਨੈਪਿੰਗ ਨੂੰ ਲੈ ਕੇ ਜਿਹੜੀ ਆ ਉਹ ਕਰ ਦਿੱਤੀ ਸੀਗੀ। ਸੋ ਕਹਿੰਦਾ ਵੀ ਇਹ ਜਾਲੀ ਸੀਗਾ ਇਹਦਾ ਰੈਂਸਮ ਜਿਹੜੀ ਡਿਮਾਂਡ। 1983 ਦਾ ਜੰਮਿਆ, ਇਸ ਦੇ ਉੱਤੇ ਹੁਣ 2 ਫੈਡਰਲ ਕ੍ਰਾਈਮ ਲਗਾ ਦਿੱਤੇ ਗਏ ਆ, ਇੰਟਰਸਟੇਟ ਡਿਮਾਂਡ ਫॉर ਰੈਂਸਮ ਫॉर ਰਿਲੀਜ਼ ਆਫ ਐਨੀ ਕਿਡਨੈਪਡ ਪਰਸਨ, ਤੇ ਦੂਜਾ ਜਿਹੜਾ ਆ ਮੇਕਿੰਗ ਇੰਟਰਸਟੇਟ ਟੈਕਸਟ ਐਂਡ ਮੇਕਿੰਗ ਇੰਟਰਸਟੇਟ ਕਾਲ ਵਿਦਆਊਟ ਡਿਸਕਲੋਜ਼ਿੰਗ ਹਿਜ਼ identity with intent to abuse, threaten or harass or any specific reason. So ਨੈਂਸੀ ਗੁਥਰੀ ਦੇ ਬਾਬਤ ਜਿਹੜੀ ਇਨਵੈਸਟੀਗੇਸ਼ਨ ਉਹ ਇਸ ਟਾਈਮ ਚੱਲ ਰਹੀ ਆ। ਅਧਿਕਾਰੀ ਜਿਹੜੇ ਉਹ ਇਸ ਟਾਈਮ ਦੱਸ ਰਹੇ ਨੇ ਵੀ ਉਹਨਾਂ ਨੂੰ ਇੱਕ ਨਵੇਂ ਮੈਸੇਜ ਦੇ ਬਾਬਤ ਜਿਹੜਾ ਉਹ ਪਤਾ ਲੱਗਾ ਆ ਜੋ ਨੈਂਸੀ ਗੁਥਰੀ ਦੇ ਬਾਰੇ ਹੋ ਸਕਦਾ ਹੈਗਾ। ਸੋ ਕਈ ਦਿਨਾਂ ਤੋਂ ਜਿਹੜੀ ਨੈਂਸੀ ਆ ਉਹ ਡਿਸਅਪੀਅਰਡ ਹੋਈ ਜਿਹੜੀ ਉਹ ਦੱਸੀ ਜਾ ਰਹੀ ਹੈ। ਕੱਲ ਇਹ ਰਿਪੋਰਟ ਸੀਗੀਆਂ ਵੀ ਕੁਝ ਰੈਂਸਮ ਨੋਟਸ ਸਾਹਮਣੇ ਆਏ ਆ ਵੀ ਜਿਹੜੇ ਕਿਡਨੈਪਰ ਦੇ ਦੁਆਰਾ ਕੋਈ ਮੰਗ ਜਿਹੜੀ ਉਹ ਕੀਤੀ ਗਈ ਆ। ਇਸ ਬੀਬੀ ਦੇ ਦੁਆਰਾ ਜਿਹੜੀ ਟੁਡੇ ਸ਼ੋ ਦੀ ਹੋਸਟ ਆ, ਉਹਨੇ ਗੁਹਾਰ ਲਾਈ ਸੀ ਵੀ ਐਟਲੀਸਟ ਸਾਨੂੰ ਕੋਈ ਇਹ ਜਿੰਦਾ ਆ ਉਹਦਾ ਕੋਈ ਸਾਨੂੰ ਕਲੂ ਜਿਹੜਾ ਉਹ ਦੱਸੋ, ਜਾਂ ਸਾਨੂੰ ਕੋਈ ਐਵੀਡੈਂਸ ਦਿਓ ਵੀ ਉਹ ਜੀਵਤ ਆ, ਤਾਂ ਜੋ ਤੁਹਾਡੀ ਰੈਂਸਮ ਵਾਲੀ ਡਿਮਾਂਡ ਆ ਉਸ ਪਾਸੇ ਵੱਲ ਨੂੰ ਅੱਗੇ ਵਧਿਆ ਜਿਹੜਾ ਉਹ ਜਾ ਸਕੇ। ਇਸ ਮੌਕੇ FBI ਤੇ ਜਿਹੜੀ ਪੀਮਾ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਆ, ਉਹ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੇ ਹੋਏ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ ਉਹ ਲਾਸ ਐਂਜਲਸ ਤੋਂ ਆ ਰਹੀ ਆ, ਤੇ ਲਾਸ ਐਂਜਲਸ ਦੇ ਵਿੱਚ ਜਿਹੜੀ ਅੱਜ ਬੱਚਿਆਂ ਨੇ ਜਿਹੜਾ ਪ੍ਰੋਟੈਸਟ ਕੀਤਾ, ਸਟੂਡੈਂਟਸ ਨੇ, ਤੇ ਉਹਨਾਂ ਦਾ ਕਹਿਣਾ ਇਹ ਸੀਗਾ ਵੀ ਅਸੀਂ ਜਿਹੜਾ ਆਈਸ ਦੇ ਵਿਰੋਧ ਦੇ ਵਿੱਚ ਆਪਣਾ ਜਿਹੜਾ ਪ੍ਰੋਟੈਸਟ ਆ ਕਰ ਰਹੇ ਹਾਂ। ਸੋ ਇਹ ਲਿੰਕਸ਼ਮ ਬੁਲੇਵਾਰਡ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਕੀਤਾ ਗਿਆ ਸੀਗਾ, ਤੇ LAPD ਨੇ ਇਸ ਬਾਬਤ ਪਹਿਲਾਂ ਜਿਹੜੀ ਟ੍ਰੈਫਿਕ ਐਡਵਾਈਜ਼ਰੀ ਸੀ ਉਹ ਜਾਰੀ ਕੀਤੀ ਗਈ ਸੀਗੀ। ਉਸ ਤੋਂ ਬਾਅਦ ਇਹ ਸਿਵਿਕ ਸੈਂਟਰ, ਡਾਊਨਟਾਊਨ ਏਰੀਆ ਤੇ ਅਲਾਮੀਡਾ ਤੇ ਲਾਸ ਐਂਜਲਸ ਦੇ ਵਿੱਚ ਹੋਰ ਜਿਹੜੀਆਂ ਇੱਕ ਅਲੀਸੋ ਸਟਰੀਟ ਆ ਉੱਥੋਂ ਹੁੰਦਾ ਹੋਇਆ ਜਿਹੜੀ ਇਹਦੀ ਸਮਾਪਤੀ ਹੋਈ ਸੀਗੀ, ਤੇ ਸਾਈਡ ਵਾਕ ਤੇ ਚੱਲਿਆ ਇਹ ਪ੍ਰੋਟੈਸਟ। ਤੇ ਬੱਚਿਆਂ ਨੇ ਕਿਹਾ ਵੀ ਜਿਹੜੀਆਂ ਆਈਸ ਲਗਾਤਾਰ ਜਿਹੜੀਆਂ ਲੋਕਾਂ ਨੇ ਗ੍ਰਿਫਤਾਰੀਆਂ ਕਰ ਰਹੀ ਆ, ਇਹ ਨਾ ਸਿਰਫ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ, ਬਲਕਿ ਲੋਕਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਤੇ ਲੋਕਾਂ ਨੂੰ ਮਾਰਿਆ ਤੱਕ ਜਾ ਰਿਹਾ। ਆਪਾਂ ਨੂੰ ਪਤਾ ਹੀ ਹੈ ਕਿ 2 ਹੁਣ ਤੱਕ ਡੈਥਸ ਹੋ ਚੁੱਕੀਆਂ ਨੇ, ਰੀਨੇ ਗੁੱਡ ਤੇ ਅਲੈਕਸਿਸ ਪ੍ਰੈਟੀ ਦੇ ਰੂਪ ਦੇ ਵਿੱਚ। ਸੋ ਹੁਣ ਸਕੂਲਾਂ ਦੇ ਬੱਚੇ, ਕੱਲ ਪਰਸੋਂ ਫ੍ਰੈਜ਼ਨੋ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਟੈਸਟ ਹੋਇਆ ਸੀਗਾ। ਵੱਖ-ਵੱਖ ਸਕੂਲਾਂ ਦੇ ਜਿਹੜੇ ਬੱਚੇ ਨੇ, ਉਹ ਸਟੂਡੈਂਟਸ ਨੇ, ਉਹ ਆਈਸ ਦੇ ਵਿਰੁੱਧ ਹੁਣ ਖਾਸੇ ਰੋਸ ਮੁਜ਼ਾਹਰੇ ਜਿਹੜੇ ਨੇ ਉਹ ਕਰ ਰਹੇ ਨੇ, ਤੇ ਲਗਾਤਾਰ ਇਹਨਾਂ ਦੀ ਜਿਹੜੀ ਗਿਣਤੀ ਆ ਉਹ ਵੱਧਦੀ ਜਾ ਰਹੀ ਹੈ। ਜੀ। ਰਾਸ਼ਟਰਪਤੀ ਟਰੰਪ ਉਹਨਾਂ ਦਾ ਜਿਹੜਾ ਐਨਵਾਏ ਆ, ਉਹਨੇ ਅੱਜ ਸਿੱਧੇ ਜਿਹੜੀ ਈਰਾਨ ਦੇ ਫੋਰਨ ਮਿਨਿਸਟਰ ਦੇ ਨਾਲ ਗੱਲਬਾਤ ਕੀਤੀ। ਕਹਿੰਦੇ ਵੀ ਕਈ ਘੰਟੇ ਇਹਨਾਂ ਦੀ ਨਿਊਕਲੀਅਰ ਨੈਗੋਸੀਏਸ਼ਨਸ ਓਮਾਨ ਮੁਲਕ ਦੇ ਵਿੱਚ ਚੱਲਦੀਆਂ ਜਿਹੜੀਆਂ ਉਹ ਰਹੀਆਂ ਆ। ਕਹਿੰਦੇ ਵੀ ਦੋਨਾਂ ਹੀ ਮੁਲਕਾਂ ਦੇ ਜਿਹੜੇ ਆਗੂਆਂ ਨੇ ਇਹ ਦੱਸਿਆ ਵੀ ਆਉਂਦੇ ਸਮੇਂ ਦੇ ਵਿੱਚ ਹੋਰ ਮੀਟਿੰਗਸ ਕੀਤੀਆਂ ਜਿਹੜੀਆਂ ਜਾ ਸਕਦੀਆਂ ਆ। ਟਰੰਪ ਹੁਣਾਂ ਦੇ ਵੱਲੋਂ ਐਡਵਾਈਜ਼ਰ ਸਟੀਵ ਵਿਟਕੌਫ ਤੇ ਉਹਨਾਂ ਦਾ ਜਵਾਈ ਜੈਰਡ ਕੁਸ਼ਨਰ, ਅਬਾਸ ਅਰਗਾਚੀ ਜੋ ਈਰਾਨ ਦੇ ਫੋਰਨ ਮਿਨਿਸਟਰ ਆ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈਗੀ ਆ। ਕਹਿੰਦੇ ਵੀ ਇਹ ਪਹਿਲੀ ਫਸਟ ਫੇਸ ਟੂ ਫੇਸ ਗੱਲਬਾਤ ਸੀ US ਤੇ ਈਰਾਨ ਦੇ ਦਰਮਿਆਨ, ਜਦੋਂ ਪਿਛਲੇ ਸਾਲ ਜੂਨ ਮਹੀਨੇ 'ਚ 12 ਦਿਨ ਲੜਾਈ ਜਿਹੜੀ ਆ ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ਲੱਗੀ ਸੀਗੀ। ਇਹ ਗੱਲਬਾਤ ਉਸ ਟਾਈਮ ਦੇ ਉੱਤੇ ਹੋ ਰਹੀ ਆ ਜਦ ਗਲਫ ਦੇ ਵਿੱਚ US ਦਾ ਇੱਕ ਬਹੁਤ ਵੱਡਾ ਮਿਲਟਰੀ ਬਿਲਡਅਪ ਕੀਤਾ ਜਿਹੜਾ ਉਹ ਜਾ ਰਿਹਾ ਆ। ਵਿਟਕੌਫ, ਕੁਸ਼ਨਰ, ਸੈਂਟਕੌਮ ਦੇ ਜਿਹੜੇ ਕਮਾਂਡਰ ਆ, ਤੇ ਈਰਾਨ ਦੀ ਟੀਮ ਵੱਲੋਂ ਅਰਗਾਚੀ ਤੇ ਉਹਦੇ ਹੋਰ ਕਈ ਜਿਹੜੇ ਡੈਪੂਟੀਜ਼, ਓਮਾਨ ਦੇ ਫੋਰਨ ਮਿਨਿਸਟਰ ਬਦਰ ਅਲ ਬਸਊਦੀ, ਉਹ ਇਸ ਦੇ ਵਿੱਚ ਪ੍ਰਿੰਸੀਪਲ ਮੀਡੀਏਟਰ, ਵਿਚੋਲਗਰੀ ਦੀ ਜਿਹੜੀ ਭੂਮਿਕਾ ਦੇ ਵਿੱਚ ਨਜ਼ਰ ਜਿਹੜੇ ਉਹ ਆਏ ਹੈਗੇ ਆ। ਸੋ ਦੋਨੋਂ ਹੀ ਤਰਫੋਂ ਇਹ ਆਖਿਆ ਗਿਆ ਵੀ ਬੜੇ ਪੋਜ਼ਿਟਿਵ ਐਟਮੋਸਫੇਅਰ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਹੋਪਫੁਲੀ ਉੱਥੇ ਜਿਹੜਾ ਤਣਾਅ ਆ ਇਸ ਈਰਾਨ ਦੇ ਇਲਾਕੇ ਦੇ ਵਿੱਚ, ਉਹਦੇ ਨਾਲ ਮਿਲਟਰੀ ਵਾਲਾ ਮਸਲਾ ਆ, ਉਹ ਘਟ ਜਾਵੇ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਹਵਾਲੇ ਦੇ ਨਾਲ ਆ ਰਹੀ ਆ। ਇੱਕ ਜਿਹੜਾ
ਓਕਡੇਲ ਰੋਡ ਦੇ ਉੱਤੇ ਜਿਹੜਾ ਇੱਕ ਹਾਦਸਾ ਹੋ ਗਿਆ, ਜਿਹਦੇ ਵਿੱਚ ਇੱਕ 21 ਸਾਲਾ ਜਿਹੜੀ ਔਰਤ ਆ ਟਾਰਲਕ ਦੀ ਰਹਿਣ ਵਾਲੀ, ਉਹਦੀ ਮੌਤ ਹੋ ਗਈ ਹੈ ਤੇ 4 ਜਾਣੇ ਜਿਹੜੇ ਹੋਰ ਨੇ ਉਹ ਜ਼ਖਮੀ ਦੱਸੇ ਗਏ ਨੇ। ਇਸ ਕ੍ਰੈਸ਼ ਦੇ ਬਾਰੇ ਦੱਸਿਆ ਗਿਆ ਕਿ ਇਹ ਫਿਸ਼ਰ ਰੋਡ ਦੇ ਇਲਾਕਿਆਂ ਦੇ ਵਿੱਚ ਹੋਇਆ। ਮਰਸੈਡ ਏਰੀਆ ਦੇ ਜਿਹੜੇ ਸੀਐਚਪੀ ਦੇ ਆਫੀਸਰ ਨੇ, ਉਹਨਾਂ ਨੇ ਦੱਸਿਆ ਵੀ ਮੌਕੇ ਤੇ ਪਹੁੰਚ ਕੇ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਕੋਲੀਜ਼ਨ ਹੋ ਗਿਆ ਤੇ ਇਹਦੇ ਵਿੱਚ ਟੋਇਟਾ ਪ੍ਰੀਅਸ ਸੈਡਾਨ ਤੇ ਸ਼ੈਵਰਲੇਟ ਸਬਰਬਨ ਜਿਹੜੀ ਆ ਉਹ ਐਸਯੂਵੀ ਵੱਡੀ ਉਹ ਇਨਵੋਲਵ ਸੀਗੀਆਂ ਤੇ ਇਨਵੈਸਟੀਗੇਟਰਸ ਨੇ ਦੱਸਿਆ ਵੀ ਜਿਹੜੀ ਔਰਤ ਆ ਉਹ ਪ੍ਰੀਅਸ ਨੂੰ ਡਰਾਈਵ ਕਰ ਰਹੀ ਸੀ ਤੇ ਉਹਨੇ ਸਪੀਡ ਜਿਹੜੀ ਆ ਉਹਦੀ ਅਨਨੋਨ ਸੀਗੀ ਤੇ ਜਦੋਂ ਕਿ ਸਟੀਵ ਪਿਨੋਕੋਈ ਜਿਹੜਾ 45 ਸਾਲਾਂ ਦਾ ਮਰਸੈਡ ਦਾ ਇਹ ਸਬਰਬਨ ਨੂੰ ਡਰਾਈਵ ਕਰ ਰਿਹਾ ਸੀਗਾ। ਇਹਨਾਂ ਦੀ ਜਿਹੜੀ ਹੈਡ ਔਨ ਕੋਲੀਜ਼ਨ ਹੋਈ ਆ, ਮਤਲਬ ਆਮੋ ਸਾਹਮਣੇ ਜਿਹੜੀ ਇਹਨਾਂ ਦੀ ਆਪਸੀ ਟੱਕਰ ਹੋਈ ਆ ਤੇ ਉਸ ਤੋਂ ਬਾਅਦ 4 ਜਣੇ ਜਿਹੜੇ ਜ਼ਖਮੀ ਹੋਏ ਨੇ, ਉਹਨਾਂ ਦੇ ਵਿੱਚ ਵੀ 2 ਜਣਿਆਂ ਦੀ ਜਿਹੜੀ ਹਾਲਤ ਆ ਉਹ ਕਾਫੀ ਗੰਭੀਰ ਦੱਸੀ ਗਈ ਆ। ਸੋ ਕਹਿੰਦੇ ਵੀ ਉਸ ਤੋਂ ਬਾਅਦ ਜਿਹੜੇ ਗੁੱਡ ਸਮਾਰਟੀਅਨ ਸੀਗੇ ਉਹਨਾਂ ਨੇ ਹੈਲਪ ਕੀਤੀ ਇਹਨਾਂ ਲੋਕਾਂ ਨੂੰ, ਜ਼ਖਮੀਆਂ ਨੂੰ ਕਾਰਾਂ ਦੇ ਵਿੱਚੋਂ ਕੱਢਿਆ ਜਦੋਂ ਤੱਕ ਪੁਲਿਸ ਪਹੁੰਚੀ ਸੀ ਤੇ ਹੁਣ ਇਹਨਾਂ ਨੂੰ ਮਰਸੀ ਮੈਡੀਕਲ ਸੈਂਟਰ ਦੇ ਵਿੱਚ ਇਲਾਜ ਵਾਸਤੇ ਜਿਹੜਾ ਉਹ ਪਹੁੰਚਾਇਆ ਗਿਆ। ਜੀ ਸਮਾਂ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਦੱਸ ਜਾਈਏ, ਅੱਜ ਸਟਾਕਸ ਨੇ ਰਿਕਾਰਡ ਜਿਹੜਾ ਉਹ ਤੋੜ ਦਿੱਤਾ। ਡਾਓ ਜੋਨਸ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ 50,000 ਦਾ ਆંકੜਾ ਪਾਰ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਲੰਪ ਨੂੰ ਤੋੜਦੇ ਹੋਏ ਡਾਓ ਜੋਨ ਅੱਜ ਤਕਰੀਬਨ 2.5% ਵੱਧ ਕੇ 1200 ਤੇ 7 ਪੁਆਇੰਟ ਵੱਧ ਕੇ 50,116 ਤੇ ਬੰਦ ਹੋਇਆ। S&P ਵੀ 2% ਵਧਿਆ 100 ਤੇ 34 ਪੁਆਇੰਟ ਵੱਧ ਕੇ 6932 ਤੇ। ਨੈਸਡੈਕ 400 ਤੇ 91 ਪੁਆਇੰਟ ਵੱਧ ਕੇ 23,031 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ $4988 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ, 10 ਈਅਰ ਯੀਲਡ 4.21%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 69,000 ਤੇ 600 ਤੇ 95 ਤੇ ਬੰਦ ਹੋਇਆ ਚੱਲ ਰਿਹਾ ਆ। ਇਥੀਰੀਅਮ $2053 ਦੇ ਬਰਾਬਰ ਚੱਲ ਰਿਹਾ ਆ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਤੇ ਇਸੇ ਤਰ੍ਹਾਂ ਇੰਡੀਆ ਦੇ 90 ਰੁਪਏ ਤੇ 58 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 81 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਰਹੀ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।